ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ ਪਹਿਲੀ ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272 ਹੈ 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕਿਆਣਾ 415-909-0503। ਅਮਰਜੀਤ ਸਿੰਘ ਫ੍ਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਕੈਲੀਫੋਰਨੀਆ ਦੀ ਜੇ ਖਬਰ ਸਾਂਝੀ ਕਰਦੇ ਜਾਈਏ। ਕੋਲਿੰਗਾ ਸ਼ਹਿਰ ਦੀ ਆਪਾਂ ਕਈ ਦਿਨਾਂ ਤੋਂ, ਪਿਛਲੇ ਹਫ਼ਤਿਆਂ ਤੋਂ ਗੱਲਬਾਤ ਕਰਦੇ ਆ ਰਹੇ ਸੀ ਵੀ ਉਹ ਆਊਟ ਆਫ ਵਾਟਰ ਹੋਣ ਜਾ ਰਿਹਾ। ਸੋ ਬੜੀ ਵੱਡੀ ਪ੍ਰੋਬਲਮ ਸੀ। ਸਿਟੀ ਨੇ ਅੱਜ $1.1 ਮਿਲੀਅਨ ਪੇ ਕੀਤਾ ਹੈਗਾ ਆ ਤਾਂ ਕਿ ਉਹਨਾਂ ਦਾ ਜਿਹੜਾ ਪਾਣੀ ਆ ਉਹ ਮਾਰਚ ਮਹੀਨੇ ਤੱਕ ਚੱਲਦਾ ਰਹੇ। ਸੋ ਪਾਣੀ ਦੀ ਪ੍ਰਾਈਸ, ਵਾਟਰ ਦੀ ਪ੍ਰਾਈਸ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈਗੀ ਆ। ਸੋ ਕੋਲਿੰਗਾ ਯੂਜ਼ਲੀ ਜਿਹੜਾ ਪਾਣੀ ਨੂੰ ਰਿਸੀਵ ਕਰਦਾ ਆ ਉਹ ਸੈਨ ਲੂਇਸ ਰਿਜ਼ਰਵਾਇਰ, ਜੋ 70 ਮੀਲ ਨਾਰਥ ਵੈਸਟ ਆਫ ਦਾ ਸਿਟੀ ਹੈਗਾ ਆ, ਉੱਥੋਂ ਲੈਂਦਾ ਹੈਗਾ। ਤੇ ਕਹਿੰਦੇ ਪਈ 80% ਰਿਜ਼ਰਵਾਇਰ ਦਾ ਵਾਟਰ ਉਸਦਾ ਇਸ ਸ਼ਹਿਰ ਨੂੰ ਆਉਂਦਾ ਹੈਗਾ ਆ। ਕੋਲਿੰਗਾ ਦੇ ਨੂੰ ਸ਼ਾਰਟ ਕਰ ਦਿੱਤਾ ਗਿਆ ਸੀ 600 ਏਕੜ ਫੀਟ ਆਫ ਵਾਟਰ ਮਾਰਚ 2023 ਤੱਕ, ਤੇ ਜਿਹੜਾ ਕਿ 200 ਮਿਲੀਅਨ ਗੈਲਨਸ ਬਣਦਾ, ਇਕੁਇਵਲੈਂਟ ਟੂ 300 ਓਲੰਪਿਕ ਸਾਈਜ਼ ਸਵਿਮਿੰਗ ਪੂਲਸ। ਸੋ ਉੱਥੇ ਦੀਆਂ ਜੇ ਕਿਤੇ ਪਿਕਚਰਸ ਦੇਖੋ, ਬੜੀਆਂ ਡਰਾਉਣੀਆਂ ਆ। ਖੇਤ ਸੁੱਕੇ ਪਏ ਆ, ਟਰੀ ਸੁੱਕੇ ਪਏ ਹੈਗੇ ਆ। ਇੱਕ ਟਾਈਮ ਦੇ ਉੱਤੇ ਪੂਰਾ ਕਹਿੰਦੇ ਇਹ ਹਰਾ ਦਾ ਹਰਾ ਹੁੰਦਾ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ। ਅੱਜ ਨਰਦਰਨ ਕੈਲੀਫੋਰਨੀਆ ਤੋਂ ਲੈ ਕੇ ਮੀਂਹ ਦੀ ਜਿਹੜੀ ਉਹ ਸ਼ੁਰੂਆਤ ਹੋਈ ਆ। ਇਸ ਕਹਿ ਸਕਦੇ ਆ ਵੀ ਇਸ ਮੌਸਮ ਦਾ, ਇਸ ਸੀਜ਼ਨ ਦਾ ਜਿਹੜਾ ਪਹਿਲਾ ਮੀਂਹ ਜਿਹੜਾ ਉਹ ਦੇਖਿਆ ਗਿਆ ਆ। ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਪਿਆ ਆ। ਇਸ ਟਾਈਮ ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਤੇ ਫਰੈਜ਼ਨੋ ਕਾਉਂਟੀ ਦੇ ਵਿੱਚ ਵੀ ਜਿਹੜੀਆਂ ਮੀਂਹ ਦੀਆਂ ਬਾਛੜਾਂ ਜਿਹੜੀਆਂ ਉਹ ਪੈ ਰਹੀਆਂ ਨੇ। ਤੇ ਸਿਆਰਾ ਨਵਾਡਾਸ ਦੇ ਵਿੱਚ ਅੱਜ ਬਰਫ਼ਬਾਰੀ ਹੋਣੀ ਹੈ, ਪਹਿਲੀ ਬਰਫ਼ ਜਿਹੜੀ ਉਹ ਪਵੇਗੀ, ਜਿਸ ਦੇ ਚੱਲਦਿਆਂ ਕਹਿੰਦੇ ਵੀ ਕਈ ਟ੍ਰੈਫਿਕ ਡਿਲੇਜ਼ ਤੇ ਚੇਨ ਕੰਟਰੋਲ ਜਿਹੜੇ ਉਹ ਔਨ ਕਰਨੇ ਪਏ ਆ। ਸੋ ਜਿਹੜੇ ਕਹਿ ਲਓ ਵੀ 4-5 ਹਜ਼ਾਰ ਫੁੱਟ ਤੋਂ ਉੱਤੇ ਜਿਹੜੀਆਂ ਵੀ ਰੋਡਸ ਹੈਗੀਆਂ ਜਾਂ ਉਧਰੋਂ ਦੀ ਜਿਨ੍ਹਾਂ ਨੇ ਵੀ ਲੰਘਣਾ ਹੈ, ਖਾਸ ਕਰਕੇ ਜਿਹੜੇ ਟਰੱਕਰਸ ਆ, ਉਹ ਭਾਈ ਵੈਦਰ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ। ਸੋ ਮੀਂਹ ਦੀ ਲੋੜ ਤਾਂ ਚਿਰ ਤੋਂ ਹੀ ਜਿਹੜੀ ਉਡੀਕੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ। ਆਲਦੋ ਮੀਂਹ ਦੀ ਸ਼ੁਰੂਆਤ ਜਿਹੜੀ ਹੈ ਨਵੰਬਰ ਮਹੀਨੇ 'ਚ ਹੋਈ ਆ, ਜਿਹੜਾ ਕਿ ਇਹ ਵਰਤਾਰਾ ਕਈ ਵਾਰੀ ਸਤੰਬਰ ਅਕਤੂਬਰ 'ਚ ਜਿਹੜਾ ਹਰਜੋਤ ਸਿੰਘ ਜੀ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ। ਸੋ ਇਸ ਵਾਰ ਦੇਖੋ ਕਿੰਨਾ ਕੁ ਮੀਂਹ ਪੈਂਦਾ ਹੈ, ਪਰ ਕਿਆਸ ਰਹੀਆਂ ਭਵਿੱਖਬਾਣੀ ਜਿਹੜੀ ਹੈ ਬਹੁਤੇ ਜ਼ਿਆਦਾ ਮੀਂਹ ਦੀ ਜਿਹੜੀ ਨਹੀਂ ਕੀਤੀ ਜਾ ਰਹੀ। ਜੀ ਬਿਲਕੁਲ। ਸੈਨੋਜ਼ੇ ਵਿੱਚ ਵੀ ਅੱਜ ਬਾਅਦ ਦੁਪਹਿਰ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਥੋੜਾ ਜਿਹਾ ਸਮਾਂ ਹੀ ਪਿਆ ਸੀ, 12 ਕੁ ਵਜੇ ਸਟਾਰਟ ਹੋਇਆ ਸੀ ਤੇ ਕਾਫੀ ਜਿਹੜਾ ਭਾਰੀ ਮੀਂਹ ਪਿਆ ਹੈਗਾ ਆ। ਮੀਟਰੋਲੋਜਿਸਟ ਟਮਾਰਾ ਵਰਗ ਇਹ ਕਹਿ ਰਹੇ ਆ ਵੀ ਹੁਣ ਆਉਣ ਵਾਲੇ ਕੁਝ ਦਿਨ ਬਰੀਜ਼ੀ ਹੋਣਗੇ, ਮੀਂਹ ਪੈਂਦਾ ਹੀ ਰਹੂਗਾ। ਤੇ ਸਿਆਰਾ ਨਵਾਡਾ ਦੇ ਏਰੀਏ ਦੇ ਵਿੱਚ ਜੋ ਆ ਚੇਨਸ ਰਿਕੁਆਇਰਡ ਕੀਤੀਆਂ ਗਈਆਂ ਹੈਗੀਆਂ ਆ। ਸੋ ਕਿਸੇ ਤਰ੍ਹਾਂ ਦੀ ਜੇ ਕੋਈ ਅਪਡੇਟ ਆਉਂਦੀ ਹੋਈ ਜ਼ਰੂਰ ਆਪਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ। ਚੇਨ ਕੰਟਰੋਲ ਜੋ ਫਰੈਡ ਪੈਲਸ ਹੈਗਾ ਹਾਈਵੇ 50 ਦੇ ਉੱਤੇ ਐਲਡਰਾਡੋ ਕਾਉਂਟੀ ਦੇ ਵਿੱਚ ਵੀ, ਉੱਥੇ ਵੀ ਰਿਕੁਆਇਰਡ ਕੀਤੀਆਂ ਗਈਆਂ ਹੈਗੀਆਂ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ 14 ਸਾਲਾਂ ਦਾ ਬੱਚਾ ਸਾਊਥ ਈਸਟ DC ਦੇ ਵਿੱਚ ਜਿਸ ਨੂੰ ਸ਼ਾਰਟ ਕਰ ਦਿੱਤਾ ਗਿਆ ਤੇ ਉਸ ਦੀ ਮੌਤ ਹੋ ਗਈ ਹੈਗੀ ਆ। DC ਦੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਪੁਲਿਸ ਆਫੀਸਰਸ ਨੇ ਐਂਟੋਨੀਓ ਮੈਨਿੰਗ ਨੂੰ ਲੱਭਿਆ 2600 ਬਲਾਕ ਬਰਨੇ ਪਲੇਸ ਸਾਊਥ ਈਸਟ 8:41 ਤੇ ਹੈਲੋਵੀਨ ਦੀ ਨਾਈਟ ਨੂੰ। 9ਵੇਂ ਗ੍ਰੇਡ ਦਾ ਇਹ ਬੱਚਾ ਜੋ ਆ ਹਾਈ ਸਕੂਲ ਦੇ ਲਾਗੇ ਹੀ ਇਸ ਨੂੰ ਸ਼ਾਰਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪੀਟਲ ਲਿਜਾਇਆ ਗਿਆ ਤੇ ਉਹ ਸੀਰੀਅਸ ਇੰਜਰੀਜ਼ ਕਰਕੇ ਸਰਵਾਈਵ ਨਹੀਂ ਕਰ ਸਕਿਆ। ਜੀ
ਇੱਕ ਹੋਰ ਖਬਰ ਜਿਹੜੀ ਥਾਊਜ਼ੈਂਡ ਆਈਲੈਂਡਸ ਇਲਾਕਾ ਕੈਲੀਫੋਰਨੀਆ ਦਾ ਹੈ ਉੱਥੋਂ ਆ ਰਹੀ ਆ। 16 ਸਾਲਾਂ ਦੀ ਕੁੜੀ ਇਸ ਟਾਈਮ ਬਹੁਤ ਗੰਭੀਰ ਰੂਪ ਦੇ ਵਿੱਚ ਜ਼ੇਰੇ ਇਲਾਜ ਆ। ਉਸ ਦੇ ਪਰਿਵਾਰ ਦੇ 6 ਵੱਡੇ ਜਿਹੜੇ ਲਾਰਜ ਡੌਗਸ ਆ, ਕੁੱਤੇ ਆ, ਉਹਨਾਂ ਦੇ ਦੁਆਰਾ ਹੀ ਉਸ ਕੁੜੀ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਤੇ ਕੁੜੀ ਨੂੰ ਕਹਿੰਦੇ ਵੀ ਇਹਨਾਂ 6 ਕੁੱਤਿਆਂ ਨੇ ਪਾੜ ਦਿੱਤਾ ਆ। ਸੋ ਕਾਫੀ ਜ਼ਿਆਦਾ ਨੌਚਿਆ ਹੈ, ਮੌਲਕ ਜਿਹੜਾ ਉਹ ਕਰ ਦਿੱਤਾ ਗਿਆ। ਇੱਕ ਨੇਬਰ ਦੇ ਦੁਆਰਾ 911 ਕਾਲ ਜਿਹੜੀ ਉਹ ਕਰਕੇ ਇਸ ਕੁੱਤਿਆਂ ਦੇ ਦੁਆਰਾ ਇਸ ਹਮਲੇ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਗਈ। ਤਕਰੀਬਨ 3:30 ਵਜੇ ਦੀ ਇਹ ਖਬਰ ਉੱਥੇ ਦੇ ਐਤਵਾਰ ਦੀ ਦੱਸੀ ਜਾ ਰਹੀ ਆ। ਸੋ ਕਹਿੰਦੇ ਵੀ ਟਾਰਸੋ, ਹੈਡ, ਆਰਮਸ, ਇਹਨਾਂ ਸਾਰਿਆਂ ਥਾਵਾਂ ਦੇ ਉੱਤੇ ਜਿਹੜਾ ਸਰੀਰ ਆ ਉਸ ਦਾ ਉੱਥੋਂ ਪਾਟਾ ਪਿਆ ਆ ਤੇ ਕਾਫੀ ਜ਼ਿਆਦੀਆਂ ਜਿਹੜੀਆਂ ਡੌਗ ਬਾਈਟਸ ਆ ਉਸ ਨੂੰ ਜਿਹੜਾ ਆ ਉਹ ਲੱਗੀਆਂ ਆ। ਕਹਿੰਦੇ ਵੀ ਕੁੜੀ ਦੀ ਮਾਂ ਦੇ ਉੱਤੇ ਵੀ ਕੁੱਤਿਆਂ ਨੇ ਇੱਕ ਹਿਸਾਬ ਦੇ ਨਾਲ ਹਮਲਾ ਕੀਤਾ, ਪਰ ਉਸ ਦਾ ਜਿਹੜਾ ਆ ਉਹ ਬਚਾਅ ਹੋ ਗਿਆ ਹੈਗਾ। ਕੇਨ ਕੋਰਸੋਜ਼ ਇੱਕ ਮੈਸਟਿਫ ਜਿਹੜੀ ਬਰੀਡ ਆ ਉਸ ਦਾ ਤਰੀਕੇ ਦਾ ਹੀ ਇਹ ਬਰੀਡ ਜਿਹੜੀ ਦੱਸੀ ਜਾਂਦੀ ਆ। ਫਾਇਰ ਫਾਈਟਰਸ ਕਹਿੰਦੇ ਵੀ ਜਦ ਘਰੇ ਪਹੁੰਚੇ ਉਹਨਾਂ ਨੇ ਪਹਿਲਾਂ ਜਿਹੜੇ ਇਸ ਹਮਲੇ ਨੂੰ ਰੋਕਣ ਦੇ ਲਈ ਤੇਜ਼ ਦੇਣੀ ਜਿਹੜੇ ਟਰੱਕ ਦੇ ਸਾਇਰਨ ਜਿਹੜੇ ਉਹ ਵਜਾਏ, ਆਪਣੇ ਟੂਲਸ ਵੀ ਉਹਨਾਂ ਨੂੰ ਜਿਹੜੇ ਉਹ ਦਿਖਾਏ ਸੀਗੇ। ਸੋ ਫੁਟੇਜ ਜਿਹੜੀ ਕਹਿੰਦੇ ਆ ਵੀ ਉਹ ਦੇਖੀ ਗਈ ਹੈ ਵੀ ਬਾਅਦ ਦੇ ਵਿੱਚ LA ਕਾਊਂਟੀ ਐਨੀਮਲ ਕੇਅਰ ਤੇ ਕੰਟਰੋਲ ਵਾਲੇ ਅਫਸਰ ਉੱਥੇ ਆਏ ਤੇ ਉਹਨਾਂ ਕੁੱਤਿਆਂ ਨੂੰ ਜਿਹੜਾ ਆ ਉੱਥੋਂ ਲੈ ਕੇ ਜਿਹੜੇ ਚਲੇ ਗਏ ਤੇ ਟਰੱਕ 'ਚ ਪਾ ਕੇ ਜਿਹੜੇ ਉਹ ਲੈ ਗਏ ਸੀਗੇ। ਸੋ ਕਈ ਵਾਰੀ ਘਰ ਦੇ ਕੁੱਤੇ ਹੀ ਇਸ ਤਰੀਕੇ ਦੇ ਨਾਲ ਕੰਮ ਕਰ ਜਾਂਦੇ। ਖਾਸ ਕਰਕੇ ਇਹ ਉੱਥੇ ਜਦੋਂ ਹੁੰਦਾ ਹੈ ਵੀ ਜਦੋਂ ਕੁੱਤਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਵਾਇਲੈਂਟ ਜਿਹੜਾ ਉਹ ਬਣਾਇਆ ਜਾਂਦਾ ਆ ਜਾਂ ਉਹਨਾਂ ਨੂੰ ਬਹੁਤ ਅਗਰੈਸਿਵ ਜਿਹੜਾ ਉਹ ਬਣਾਇਆ ਜਾਂਦਾ। ਨਹੀਂ ਤਾਂ ਬਹੁਤ ਸਾਰੇ ਮਿਲੀਅਨਸ ਦੀ ਤਾਦਾਦ ਦੇ ਵਿੱਚ ਪੈਟਸ ਲੋਕਾਂ ਦੇ ਜਿਹੜੇ ਡੌਗਸ ਆ ਲੋਕਾਂ ਦੇ ਨਾਲ ਜਿਹੜੇ ਉਹ ਰਹਿੰਦੇ। ਕਦੀ ਇੱਦਾਂ ਦੀਆਂ ਕੰਡੀਸ਼ਨਸ ਜਾਂ ਇੱਦਾਂ ਦੀ ਜਿਹੜੀ ਹਰਕਤ ਆ ਉਹ ਨਹੀਂ ਦੇਖਣ ਨੂੰ ਮਿਲਦੀ, ਪਰ ਸਮਹਾਓ ਇਹ 16 ਸਾਲਾਂ ਦੀ ਬੱਚੀ ਜਿਹੜੀ ਆ ਆਪਣੇ ਹੀ ਕੁੱਤਿਆਂ ਦਾ ਸ਼ਿਕਾਰ ਹੋਈ ਆ। ਜੇ ਕੁੱਤਿਆਂ ਦੀ ਤਾਂ ਬਿੱਲੀਆਂ ਦੀ ਗੱਲ ਕਰਦੇ ਜਾਈਏ, 230 ਦੇ ਕਰੀਬ ਕੈਟਸ ਤੇ ਡੌਗਸ ਨੂੰ ਕੈਲੀਫੋਰਨੀਆ ਦੇ ਇੱਕ ਸ਼ੈਲਟਰ ਦੇ ਵਿੱਚੋਂ ਇਨਹਿਊਮੇਨ ਕੰਡੀਸ਼ਨ ਦੇ ਅੰਡਰ ਲੱਭਿਆ ਗਿਆ ਹੈ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਸ਼ੈਲਟਰ ਆ, ਲਾਸ ਐਂਜਲਸ ਤੋਂ 60 ਮੀਲ ਦੂਰ ਛੋਟਾ ਜਿਹਾ ਪੇਂਡੂ ਟਾਊਨ ਆ ਲਲਾਨੋ। ਉੱਥੇ ਇੱਕ ਸ਼ੈਲਟਰ ਦੇ ਵਿੱਚ 230 ਕੈਟਸ ਤੇ ਡੌਗਸ ਰੱਖੇ ਹੋਏ ਸੀ। ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਸੀ। LA ਕਾਉਂਟੀ ਦੇ ਡਿਪਾਰਟਮੈਂਟ ਆਫ ਐਨੀਮਲ ਕੇਅਰ ਤੇ ਕੰਟਰੋਲ ਨੇ ਦੱਸਿਆ ਹੈਗਾ। ਉਸ ਤੋਂ ਬਾਅਦ ਰੈਸਕਿਊ ਆਰਗੇਨਾਈਜੇਸ਼ਨਸ ਉੱਥੇ ਗਈਆਂ। ਉਹਨਾਂ ਨੇ ਸਸਪੈਕਟ ਕੀਤਾ ਸੀ ਵੀ ਇਹ ਜੋ ਲਿਮਿਟ ਆ ਜਿੰਨੇ ਜਾਨਵਰ ਰੱਖੇ ਜਾ ਸਕਦੇ ਉਹ ਤੋਂ ਕਿਤੇ ਵੱਧ ਸੀ ਤੇ ਉਹਨਾਂ ਦੀ ਕੋਈ ਵੀ ਮੈਡੀਕਲ ਕੇਅਰ ਜਾਂ ਹੋਰ ਜਿਹੜੀ ਕੇਅਰ ਹੁੰਦੀ ਆ ਉਹ ਨਹੀਂ ਕੀਤੀ ਜਾ ਰਹੀ ਸੀ। ਸੋ ਫਾਈਨਲੀ ਆਫਿਸਰਸ ਨੇ 195 ਦੇ ਕਰੀਬ ਜੋ ਬਿੱਲੀਆਂ ਤੇ 43 ਦੇ ਕਰੀਬ ਜੋ ਕੁੱਤੇ ਸੀਗੇ ਉਹਨਾਂ ਨੂੰ ਉੱਥੋਂ ਰਿਮੂਵ ਕਰ ਲਿਆ, ਜਦ ਕਿ 6 ਡੈਡ ਐਨੀਮਲਸ ਵੀ ਉੱਥੇ ਸੀਗੇ। ਉਹਨਾਂ ਨੂੰ ਵੱਖ-ਵੱਖ ਡਿਪਾਰਟਮੈਂਟਸ ਦੇ ਜੋ 7 ਕੇਅਰ ਸੈਂਟਰਸ ਹੈਗੇ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਉੱਥੇ ਰੱਖਿਆ ਗਿਆ ਆ। ਸੋ ਇਨਵੈਸਟੀਗੇਟਰਸ ਜੋ ਆ ਉਹ ਇਸ ਟਾਈਮ ਡਿਟਰਮਨ ਕਰ ਰਹੇ ਆ ਵੀ ਇਸ ਕੇਅਰ ਸੈਂਟਰ ਦੇ ਜੋ ਮਾਲਕ ਆ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਲਾਏ ਜਾਣ ਕਿ ਨਹੀਂ, ਤੇ ਜੇ ਲਾਏ ਜਾਣ ਉਹਦੇ ਲਈ ਉਹ ਕੇਸ ਤਿਆਰ ਕਰ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕੈਂਸਸ ਤੋਂ ਇਹ ਜਿਹੜੀ ਖਬਰ ਆ ਰਹੀ ਆ। ਕਹਿੰਦੇ ਵੀ ਇੱਕ US ਦੀ ਔਰਤ ਜਿਹੜੀ ਕਿ ਪਹਿਲਾਂ ਟੀਚਰ ਸੀਗੀ, ਕੈਂਸਸ ਦੇ ਵਿੱਚ ਬੱਚਿਆਂ ਦੀ ਮਾਂ ਵੀ ਆ, ਐਲਿਸਨ ਫਲੂਕ ਐਕਰਨ। ਇਸ ਨੇ ਜਿਹੜੀ ਆਈਸਿਲ ਕਰਕੇ ਜਿਹੜੀ ਆਈਸਿਸ ਦੇ ਨਾਲ ਹੀ ਸੰਬੰਧਿਤ ਜਿਹੜਾ ਯੂਨਿਟ ਸੀਗਾ ਉਸ ਦੀ ਜਿਹੜੀ ਔਰਤਾਂ ਵਾਲੀ ਯੂਨਿਟ ਆ ਉਸ ਨੂੰ ਲੀਡ ਕਰਦੀ ਸੀ। ਹੁਣ ਇਸ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇਸ ਨੂੰ ਐਂਪਰੈਸ, ਮਹਾਰਾਣੀ ਆਈਸਿਸ ਦੀ ਐਂਪਰੈਸ ਦੇ ਵਜੋਂ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਸੀਗਾ। ਤੇ ਇਹ ਜਿਹੜੀ ਇੱਕ ਆਈਸਿਸ ਦੀ ਬਟਾਲੀਅਨ ਆ ਸੀਰੀਆ ਦੇ ਵਿੱਚ ਜਿਹੜੀ ਸੀਗੀ ਉਸ ਵਿੱਚ ਇਸ ਨੂੰ ਉੱਥੇ ਕੰਮ ਕਰਦੀ ਰਹੀ ਆ ਤੇ ਇਹਨੇ ਆ ਕੇ ਬਾਅਦ ਦੇ ਵਿੱਚ ਆਪਣੀ ਜਿਹੜੇ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਸ ਦੇ ਲਈ ਗਿਲਟੀ ਪਲੀ ਕੀਤਾ ਸੀਗਾ ਵੀ ਦੋਸ਼ੀ ਆਪਣੇ ਆਪ ਨੂੰ ਜਿਹੜਾ ਇਸ 'ਚ ਮੰਨਿਆ ਸੀਗਾ। ਨਾਰਥ ਵਰਜੀਨੀਆ ਦੀ ਇੱਕ ਫੈਡਰਲ ਅਦਾਲਤ ਵਿੱਚ ਇਹ ਜਿਹੜੀ ਹੀਅਰਿੰਗ ਉਹ ਚੱਲ ਰਹੀ ਸੀ। ਇਸਨੇ ਕਹਿੰਦੇ ਲੰਮੀ ਚੌੜੀ ਸਪੀਚ ਭਾਸ਼ਣ ਵੀ ਜਿਹੜਾ ਆ ਉਹ ਅਦਾਲਤ ਦੇ ਵਿੱਚ ਜਿਹੜਾ ਉਹ ਦਿੱਤਾ, ਜਿਸ ਦੇ ਵਿੱਚ ਇਹਨੇ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਆਪਣੇ ਮੋਢਿਆਂ ਸਿਰ ਲਈ ਵੀ ਮੈਂ ਇਹ ਸਾਰੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਹਾਂ। ਪਰ ਕਹਿੰਦੇ ਵੀ ਬਹੁਤਾ ਸਮਾਂ ਇਸ ਨੇ ਆਪਣੇ ਕੰਡਕਟ ਨੂੰ ਰੈਸ਼ਨਲਾਈਜ਼, ਠੀਕ ਠਹਿਰਾਉਣ ਦੇ ਉੱਤੇ ਜਿਹੜਾ ਆ ਉਹ ਜਿਹੜਾ ਉਹ ਲਗਾਇਆ ਹੈਗਾ ਆ। ਸੋ ਆਈਸਿਸ ਦੀ ਇਹ ਮਹਾਰਾਣੀ ਫਲੂਕ ਐਕਰਨ ਹੁਣ 20 ਸਾਲ ਦੇ ਲਈ
ਅੰਦਰ ਜਿਹੜੀ ਆ ਉਹ ਸਜ਼ਾ ਕੱਟੇਗੀ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੂੰ, ਲੇਡੀ ਨੂੰ, ਜਿਸ ਨੇ ਕਿ ਐਡਮਿਟ ਕੀਤਾ ਸੀ ਵੀ ਮੈਂ ਆਪਣੇ ਬॉयਫ੍ਰੈਂਡ ਨੂੰ ਮਾਰਿਆ ਹੈਗਾ ਆ, ਉਸ ਨੂੰ ਕਹਿੰਦੇ ਵੀ ਫ੍ਰੀ ਛੱਡਿਆ ਜਾ ਸਕਦਾ ਹੈਗਾ ਆ। ਕੋਈ ਵੀ ਡਿਸਪਿਊਟ ਨਹੀਂ ਕਰਦਾ ਵੀ ਵੈਂਡੀ ਹਾਵਰਡ ਨੇ ਆਪਣੇ ਐਕਸ ਬॉयਫ੍ਰੈਂਡ ਕੈਲੀ ਰੀਸ ਪੇਟਸ ਨੂੰ ਮਾਰ ਦਿੱਤਾ ਸੀ। ਉਸ ਟਾਈਮ ਤੇ ਮਾਰਿਆ ਸੀ ਜਦੋਂ ਉਸਦੀ ਹੀ ਟੀਨੇਜਰ ਡਾਟਰ ਨੂੰ ਮੋਲੈਸਟ ਕਰ ਰਿਹਾ ਸੀ। ਪਰ ਡਿਸਐਗਰੀਮੈਂਟ ਇਹਦੇ ਉੱਤੇ ਆ ਵੀ ਉਹਦੇ ਜਿਹੜੇ ਐਕਸ਼ਨਸ ਆ ਉਹ ਕ੍ਰਾਈਮ ਆ ਜਾਂ ਸੈਲਫ ਡਿਫੈਂਸ ਆ ਜੋ ਇਸ ਲੇਡੀ ਦੇ। ਸੋ ਪਿਛਲੇ ਹਫਤੇ ਕਰਨ ਕਾਉਂਟੀ ਦੀ ਕੈਲੀਫੋਰਨੀਆ ਜੂਰੀ ਨੇ ਹਾਵਰਡ ਨੂੰ ਅਕਵਿਟ ਕਰ ਦਿੱਤਾ ਸੀ ਮਰਡਰ ਤੋਂ, ਪਰ ਡੈਡਲੌਕ ਰਹੇ ਜਿਹੜੇ ਹੋਰ ਵੋਲੰਟੀਅਰਲੀ ਮੈਨਸਲੌਟਰ ਚਾਰਜ ਦੇ ਉੱਤੇ। ਸੋ ਜੂਰੀ ਨੇ 4 ਕਾਊਂਟ ਦੇ ਉੱਤੇ ਵੋਟ ਕੀਤਾ ਸੀ। ਫਸਟ ਡਿਗਰੀ ਮਰਡਰ ਚਾਰਜ ਜੂਰੀ ਨੂੰ ਡਿਟਰਮਨ ਕਰਨ ਦੇ ਵਿੱਚ, ਜੋ ਹਾਵਰਡ 53 ਸਾਲਾਂ ਦੀ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੀ ਮੈਡੀਟੇਸ਼ਨ ਤੇ ਮੈਲਿਸ ਐਫੋਰਥਰੋਟ ਸੀ। ਅਸੈਂਸ਼ਲੀ ਉਹਦਾ ਇੰਟੈਂਟ ਇਹ ਸੀ ਵੀ ਉਸ ਨੂੰ ਮਾਰਨ ਦਾ। ਤੇ ਜਦੋਂ ਉਸਨੇ ਪਿਟਸ, ਜੋ 57 ਸਾਲਾਂ ਦਾ ਸੀ, ਉਸ ਨੂੰ ਜੂਨ 5 2019 ਨੂੰ ਮਾਰ ਦਿੱਤਾ ਸੀ। ਜੂਰੀ ਨੇ ਉਸ ਨੂੰ ਇਸ ਚਾਰਜ ਦੇ ਉੱਤੇ ਜੋ ਆ ਗਿਲਟੀ ਪਾਇਆ ਗਿਆ ਹੈਗਾ ਆ। ਸੋ ਫਾਈਨਲੀ ਕਹਿੰਦੇ ਵੀ ਹੋ ਸਕਦਾ ਵੀ ਉਹ ਉਸ ਨੂੰ ਜੇਲ੍ਹ ਨਾ ਸਰਵ ਕਰਨੀ ਪਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਸਟੈਨਫੋਰਡ ਤੋਂ ਜਿਹੜੀ ਇਹ ਖਬਰ ਆ ਰਹੀ ਆ, ਜਿਸ ਵਿੱਚ ਇਹ ਇਸ ਟਾਈਮ ਦੱਸਿਆ ਜਾ ਰਿਹਾ ਵੀ ਇੱਕ ਸਕੁਆਟਰ ਉਹ ਬੰਦਾ ਹੁੰਦਾ ਆ ਵੀ ਜਿਹਦੇ ਕੋਲ ਅਧਿਕਾਰ ਤਾਂ ਕੋਈ ਨਹੀਂ ਹੁੰਦਾ ਕਿਸੇ ਥਾਂ ਦਾ, ਪਰ ਬਿਨਾਂ ਅਧਿਕਾਰ ਦੇ ਉਹ ਉੱਥੇ ਰਹਿ ਰਿਹਾ ਹੁੰਦਾ ਆ। ਕਈ ਵਾਰੀ ਖਾਲੀ ਪਏ ਘਰਾਂ ਦੇ ਵਿੱਚ ਆ ਕੇ ਲੋਕ ਰਹਿਣ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਸਕੁਆਟਰ ਮੰਨਿਆ ਜਾਂਦਾ ਆ। ਇਹ ਸਕੁਆਟਰ ਜਿਹੜਾ ਇਹ ਸਟੂਡੈਂਟ ਬਣ ਕੇ ਕਹਿੰਦੇ ਆ ਸਟੈਨਫੋਰਡ ਦੇ ਕੈਂਪਸ ਦੇ ਵਿੱਚ ਤਕਰੀਬਨ 1 ਸਾਲ ਹੀ ਜਿਹੜਾ ਆ ਉਹ ਰਹਿ ਗਿਆ। ਵਿਲੀਅਮ ਕਰੀ ਨਾਂ ਦਾ ਇਹ ਬੰਦਾ ਐਲਬਾਮਾ ਤੋਂ, ਉਹਨੇ ਆ ਕੇ ਇਹ ਦਾਅਵਾ ਕੀਤਾ ਵੀ ਮੈਂ ਟਰਾਂਸਫਰ ਸਟੂਡੈਂਟ ਆ, ਜਿਹਦੀ ਅਜੇ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਨਹੀਂ ਆਈ। ਤੇ ਕਹਿੰਦੇ ਕਦੀ ਇੱਕ ਡੋਰਮ ਰੂਮ 'ਚ, ਕਦੀ ਕਿਸੇ 'ਚ 10 ਮਹੀਨੇ ਏਦਾਂ ਕਰਦਾ ਸਟੈਨਫੋਰਡ ਦੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਜਿਹੜਾ ਉਹ ਰਹਿੰਦਾ ਰਿਹਾ। ਹੁਣ ਸਵਾਲ ਤਾਂ ਹਰਜੋਤ ਸਿੰਘ ਜੀ ਪ੍ਰਸ਼ਾਸਨੀ ਵੀ ਉੱਠਦੇ ਆ ਵੀ ਤੁਸੀਂ ਇੰਨੇ ਮਹੀਨੇ ਜਿਹੜਾ ਬੰਦਾ ਕਦੀ ਕਿਤੇ ਜਿਹੜਾ ਉਹ ਰਹੀ ਜਾ ਰਿਹਾ ਆ, ਤੁਸੀਂ ਦੇਖਦੇ ਕੀ ਹੈਗੇ ਆ। ਯੂਨੀਵਰਸਿਟੀ ਨੇ ਕਹਿੰਦੇ ਕਈ ਜਿਹੜੀਆਂ ਆ ਸਟੇ ਅਵੇ ਲੈਟਰਸ ਜਿਹੜੀਆਂ ਉਹ ਇਸ਼ੂ ਜਿਹੜੀਆਂ ਉਹ ਕੀਤੀਆਂ ਵੀ ਟ੍ਰੈਸ ਪਾਸਿੰਗ ਦੇ ਲਈ ਜਿਹੜੀਆਂ ਇੱਕ ਸਾਈਟੇਸ਼ਨ ਦਿੱਤੀ ਜਾਂਦੀ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਯੂਨੀਵਰਸਿਟੀ ਪੁਲਿਸ ਨੂੰ ਲੱਗਾ ਵੀ ਕਰੀ ਜਿਹੜਾ ਆ ਇਹ ਵਿਲੀਅਮ ਕਰੀ ਇਹ ਕੈਂਪਸ ਨੂੰ ਛੱਡ ਚੁੱਕਾ ਆ, ਪਰ ਬਾਅਦ ਚ ਪਤਾ ਲੱਗਾ ਵੀ ਜਿਹੜਾ ਕਰੋਥਰਸ ਹਾਲ ਉੱਥੇ ਹੈਗਾ ਉਹਦੀ ਬੇਸਮੈਂਟ ਦੇ ਵਿੱਚ ਹੀ ਉਹ ਰਹੀ ਜਾ ਰਿਹਾ ਸੀਗਾ। ਸੋ ਸਟੈਨਫੋਰਡ ਡੇਲੀ ਜਿਹੜੀ ਉੱਥੋਂ ਦੀ ਯੂਨੀਵਰਸਿਟੀ ਦੀ ਅਖਬਾਰ ਆ, ਉਹਨਾਂ ਨੇ ਮੰਨਿਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਢਿੱਲ ਆ ਉਹ ਰਹੀ ਆ, ਤੇ ਦਸੰਬਰ 2021 ਤੋਂ ਇਹਨਾਂ ਨੂੰ ਪਤਾ ਸੀਗਾ ਵੀ ਇਹ ਉੱਥੇ ਸਕੁਆਟ ਕਰਕੇ ਜਿਹੜਾ ਉਹ ਰਹਿ ਰਿਹਾ ਆ। ਪ੍ਰੋਟੋਕਾਲ ਪਾਲਿਸੀਜ਼ ਹੋਣ ਦੇ ਬਾਵਜੂਦ ਵੀ ਇਹ ਬੰਦਾ ਆ ਕਹਿ ਲਓ ਵੀ ਇਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਰਿਹਾ 10 ਮਹੀਨੇ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਬਿਜ਼ਨੈਸਸ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਸਟੇਟ ਤੋਂ ਮੂਵ ਹੋ ਰਹੇ ਆ, ਤੇ ਮੈਜੋਰਿਟੀ ਦੇ ਵਿੱਚ ਸਾਰੇ ਉਹ ਟੈਕਸਸ ਸਟੇਟ ਨੂੰ ਜਾ ਰਹੇ ਆ। ਟੈਕਸਸ ਉਹਨਾਂ ਦਾ ਮੇਜਰ ਡੈਸਟੀਨੇਸ਼ਨ ਬਣਿਆ ਹੋਇਆ ਹੈ। ਇਹ ਅਕਤੂਬਰ ਦੀ 2000 ਜਿਹੜੀ 22 ਦੀ ਆ ਉਹ ਰਿਪੋਰਟ ਆਈ ਹੈਗੀ ਆ। ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਪਿਛਲੇ 3 ਸਾਲਾਂ ਦੇ ਵਿੱਚ ਕੈਲੀਫੋਰਨੀਆ ਨੇ 11 ਫੋਰਚੂਨ 1000 ਕੰਪਨੀਜ਼ ਜਿਹੜੀਆਂ ਆ ਉਹ ਲੂਜ਼ ਕੀਤੀਆਂ ਆ। ਸੋ ਇਹ ਕੰਪਨੀਜ਼ ਮੂਵ ਹੋਣ ਦੇ ਨਾਲ ਕੈਲੀਫੋਰਨੀਆ ਦੇ ਜਿਹੜਾ ਬਜਟ ਆ ਉਹਦੇ ਉੱਤੇ ਵੀ ਜਿਹੜਾ ਟੈਕਸਸ ਦੇ ਉੱਤੇ ਬੜਾ ਵੱਡਾ ਅਸਰ ਪਊਗਾ। ਕਹਿੰਦੇ ਵੀ ਇਸ ਜੋ ਕੰਪਨੀਆਂ ਮੂਵ ਹੋਈਆਂ ਹੈਗੀਆਂ ਆ, ਇਸ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਵਿੱਚ ਮੈਨੂਫੈਕਚਰਿੰਗ ਕੰਪਨੀਜ਼ ਵੀ ਆ, ਐਰੋਸਪੇਸ, ਫਾਈਨੈਂਸ਼ੀਅਲ ਸਰਵਿਸਿਜ਼, ਰੀਅਲ ਸਟੇਟ, ਕੈਮੀਕਲ, ਹੈਲਥ ਕੇਅਰ ਤੇ ਹਾਈ ਟੈਕਨੋਲੋਜੀ ਬਿਜ਼ਨਸ ਕੰਪਨੀਜ਼ ਹੈਗੀਆਂ। ਵੱਡੀਆਂ ਟੈਕ ਕੰਪਨੀ ਜਿਵੇਂ ਕਿ ਹਿਊਲਟ ਪੈਕਰਡ, ਓਰੇਕਲ, ਟੈਸਲਾ ਤੇ ਇਹ ਕੰਪਨੀਆਂ ਆਲਰੇਡੀ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੇ ਆ ਉਹਨਾਂ ਨੇ ਹੈੱਡਕੁਆਟਰ ਆਪਣੇ ਟੈਕਸਸ ਦੇ ਵਿੱਚ ਬਣਾਏ ਹੈਗੇ ਆ। ਇਸ ਤੋਂ ਬਿਨਾਂ ਇਹ ਤਾਂ ਵੱਡੇ ਸੀ, ਕਹਿੰਦੇ ਛੋਟੇ ਬਿਜ਼ਨੈਸਸ ਵੀ ਬਹੁਤ ਜ਼ਿਆਦਾ ਕੈਲੀਫੋਰਨੀਆ ਤੋਂ ਮੂਵ ਹੋਏ ਆ। ਮੇਨ ਰੀਜ਼ਨ ਇਹ ਆ ਵੀ ਰੈਗੂਲੇਟਰੀ ਨੂੰ ਲੈ ਕੇ ਰੈਗੂਲੇਸ਼ਨਸ ਇੱਥੇ ਬਹੁਤ ਜ਼ਿਆਦਾ ਹੈਗੀਆਂ। ਸੋ ਜਿਸ ਕਰਕੇ ਜੋ ਬਿਜ਼ਨੈਸਸ ਆ
ਉਹ ਆਊਟ ਆਫ ਸਟੇਟ ਮੂਵ ਹੋ ਰਹੇ ਹੈਗੇ ਆ। ਯੂਐਸ ਦੀ ਸੁਪਰੀਮ ਕੋਰਟ ਨੇ ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਦੀ ਉਸ ਅਪੀਲ ਨੂੰ ਜਾਂ ਮੰਗ ਨੂੰ ਨਾ ਕਰ ਦਿੱਤੀ ਹੈ, ਡਿਕਲਾਈਨ ਕਰ ਦਿੱਤਾ ਆ, ਜਿਸ ਵਿੱਚ ਲਿੰਡਸੀ ਗ੍ਰਾਹਮ ਕਹਿ ਰਹੇ ਸੀ ਵੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਡੋਨਲਡ ਟਰੰਪ ਹੁਣਾਂ ਦੀ 2020 ਇਲੈਕਸ਼ਨ ਲਾਸ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼ ਜਾਰਜੀਆ ਚੱਲੀ ਸੀ, ਉਸ ਦੀ ਜਿਹੜੀ ਚੱਲ ਰਹੀ ਆ ਉਸ ਦੀ ਗ੍ਰੈਂਡ ਜੂਰੀ ਮੂਹਰੇ ਇਹਨਾਂ ਨੂੰ ਨਾ ਪੇਸ਼ ਹੋਣਾ ਪਵੇ। ਸੁਪਰੀਮ ਕੋਰਟ ਨੇ ਇਸ ਨੂੰ ਰਿਕੁਐਸਟ ਨੂੰ ਰੱਦ ਕਰ ਦਿੱਤਾ ਆ ਤੇ ਹੁਣ ਕਹਿੰਦੇ ਆ ਵੀ ਲਿੰਡਸੀ ਗ੍ਰਾਹਮ ਆ ਉਹਨਾਂ ਨੂੰ ਇਸ ਜਿਊਰੀ ਦੇ ਮੂਹਰੇ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਸੋ ਲਿੰਡਸੀ ਗ੍ਰਾਹਮ ਸਾਊਥ ਕੈਰੋਲੀਨਾ ਦੇ ਵਿੱਚ ਯੂਐਸ ਸੈਨੇਟ ਨੂੰ ਰਿਪਰੈਜ਼ੈਂਟ ਜਿਹੜੇ ਉਹ ਕਰਦੇ ਆ ਤੇ ਇਨਵੈਸਟੀਗੇਸ਼ਨ ਦੇ ਉੱਤੇ ਉਹਨਾਂ ਨੇ ਕਈ ਚਿਰ ਤੋਂ ਜਿਹੜੇ ਉਹ ਸਵਾਲ ਜਿਹੜੇ ਉਹ ਕਰ ਰਹੇ ਸੀਗੇ। ਸੋ ਹੁਣ 6 ਜਨਵਰੀ ਦੇ ਬਾਅਦ ਦੇ ਵਿੱਚ ਜੋ ਕੁਝ ਵੀ ਆਪਾਂ ਵਾਪਰੇ ਤੋਂ ਪਹਿਲਾਂ ਵੀ ਜੋ ਕੁਝ ਵੀ ਜਿਹੜਾ ਉਹ ਵਾਪਰਿਆ ਸੀ, ਜਿਹੜੀਆਂ ਚੱਲ ਰਹੇ ਸੀਗੇ, ਸਵਾਲ ਜਵਾਬ ਹੋ ਰਹੇ ਸੀਗੇ ਜਾਂ ਬਿਆਨਬਾਜ਼ੀਆਂ ਜਿਹੜੀਆਂ ਹੋ ਰਹੀਆਂ ਸੀ, ਉਸੇ ਮਾਮਲੇ ਵਿੱਚ ਹੀ ਹੁਣ ਜਿਹੜੇ ਪ੍ਰੋਸੀਕਿਊਟਰਸ ਆ ਜਾਰਜੀਆ ਦੇ, ਉਹਨਾਂ ਦੇ ਦੁਆਰਾ ਲਿੰਡਸੀ ਗ੍ਰਾਹਮ ਨੂੰ ਹੁਣ ਸਵਾਲ ਜਿਹੜੇ ਉਹ ਪੁੱਛੇ ਜਾਣਗੇ। ਸੋ ਗ੍ਰੈਂਡ ਜੂਰੀ ਮੂਹਰੇ ਇਹਨਾਂ ਨੂੰ ਪੇਸ਼ ਹੋਣਾ ਪੈ ਸਕਦਾ ਆ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਜੀ ਉਸ ਤੋਂ ਤੇ ਪਹਿਲਾਂ ਜੇ ਆਪਾਂ ਜੀ ਸਟਾਕ ਦੇ ਵੱਲ ਵਧਣ ਤੋਂ ਪਹਿਲਾਂ ਫੈਡ ਰਿਜ਼ਰਵ ਦੀ ਜੇ ਆਪਾਂ ਗੱਲ ਕਰਦੇ ਜਾਈਏ, ਅੱਜ ਤੇ ਕੱਲ ਉਹਨਾਂ ਦੀ ਮੀਟਿੰਗ ਜਿਹੜੀ ਹੋਣੀ ਆ, ਅੱਜ ਦੀ ਮੀਟਿੰਗ ਤੋਂ ਬਾਅਦ ਚ ਫੈਡਰਲ ਰਿਜ਼ਰਵ ਨੇ ਇਹ ਇਸ਼ਾਰਾ ਕੀਤਾ ਆ ਵੀ ਇੱਕ ਵਾਰੀ ਫੇਰ 3/4 ਆਫ ਅ ਪੁਆਇੰਟ, ਜਿਹਨੂੰ 75 ਬੇਸਿਸ ਪੁਆਇੰਟ ਆਖਿਆ ਜਾਂਦਾ ਆ, ਵੀ ਇੰਨਾ ਇੰਟਰਸਟ ਰੇਟ ਆ ਉਹ ਕੱਲ ਨੂੰ ਫੇਰ ਵਧਾਇਆ ਜਾ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਸ਼ਾਰਾ ਕੀਤਾ ਆ ਵੀ ਉਸ ਤੋਂ ਬਾਅਦ ਦੇ ਵਿੱਚ ਇੰਟਰਸਟ ਦੀ ਜਿਹੜੀ ਦਰ ਆ ਉਸ ਨੂੰ ਵਧਾਉਣ ਦੀ ਜਿਹੜੀ ਗਤੀ ਆ ਉਸ ਨੂੰ ਇਹ ਧੀਮਿਆਂ ਕਰਨਗੇ, ਹੌਲੀ ਜਿਹੜੇ ਉਹ ਕਰ ਸਕਦੇ ਆ। ਸੋ ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੇ ਫੈਡ ਨੇ ਤਕਰੀਬਨ 5% 4% ਤੋਂ 5% ਦੇ ਦਰਮਿਆਨ ਇੰਟਰਸਟ ਰੇਟਸ ਆ ਉਹਨਾਂ ਵਿੱਚ ਵਾਧਾ ਜਿਹੜਾ ਆ ਉਹ ਕਰ ਦਿੱਤਾ ਆ। ਅੱਜ ਸਤੰਬਰ ਦੇ ਜਿਹੜੇ ਲੇਬਰ ਡਿਪਾਰਟਮੈਂਟ ਦੇ ਜਿਹੜੇ ਆંકੜੇ ਆਏ ਆ, ਰੈੱਡ ਹੌਟ ਜਿਹੜੀ ਆ ਉਹ ਮਾਰਕੀਟ ਰਹੀ ਆ ਹਾਇਰਿੰਗ ਨੂੰ ਲੈ ਕੇ, ਜਿਹੜੀ ਨੌਕਰੀਆਂ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਫੈਡ ਕੱਲ ਨੂੰ ਹੋ ਸਕਦਾ ਵੀ 75 ਬੇਸਿਸ ਪੁਆਇੰਟ ਆ ਉਹ ਫੇਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਜਿਹੜਾ ਆ ਉਸ ਦਰ ਨੂੰ ਜਿਹੜਾ ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾ ਸਕਦੇ ਆ। ਕੱਲ ਨੂੰ ਜਿਹੜਾ ਹੁਣ ਹੋਰ ਇਸ ਦੇ ਵਿੱਚ ਪਤਾ ਲੱਗੇਗਾ। ਤੇ ਬਾਕੀ ਜੇ ਸਟਾਕਸ ਦੇ ਉੱਤੇ ਗੱਲ ਕਰਦੇ ਜਾਈਏ ਤੇ ਅੱਜ ਓਵਰਆਲ ਸਟਾਕਸ ਡਾਊ ਜੋਨਸ ਆ ਉਹ 80 ਪੁਆਇੰਟ ਥੱਲੇ ਆ ਕੇ 32,653 ਤੇ ਬੰਦ ਹੋਇਆ। S&P ਦੇ ਵਿੱਚ 16 ਪੁਆਇੰਟ ਦੀ ਗਿਰਾਵਟ ਤੋਂ ਬਾਅਦ 3856 ਤੇ, ਨੈਸਡੈਕ 97 ਪੁਆਇੰਟ ਗਿਰ ਕੇ 10,890 ਤੇ। ਸੋਨੇ ਦਾ ਭਾਅ $1652 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ, 10 ਈਅਰ ਯੀਲਡ 4.03% ਦੇ ਉੱਤੇ ਜਿਹੜੀ ਉਹ ਰਹੀ ਆ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 20,514 ਤੇ ਇਥੀਰੀਅਮ 1588 US ਡਾਲਰ ਦੇ ਬਰਾਬਰ ਚੱਲ ਰਿਹਾ। ਨਵੰਬਰ 6 ਨੂੰ ਇਲੈਕਸ਼ਨ ਆ ਤੇ ਇਲੈਕਸ਼ਨ ਦੇ ਮੁੱਦੇ ਦੇ ਉੱਤੇ ਕਹਿੰਦੇ ਵੀ ਤਿੰਨਾਂ ਵਿੱਚੋਂ ਇੱਕ ਵੋਟਰ ਉਹਦਾ ਮੇਨ ਕੰਸਰਨ ਯੂਐਸ ਦੀ ਇਕਨੋਮੀ ਹੈਗੀ, ਇਹ ਪ੍ਰਾਇੋਰਟੀ ਆ। ਜਿਹੜੇ ਤਿੰਨ ਕੰਸਰਨ ਮੇਨ ਹੈਗੇ ਆ ਉਹਨਾਂ 'ਚ ਗਰੋਇੰਗ ਕਾਸਟ ਆਫ ਲਿਵਿੰਗ, 40 ਸਾਲਾਂ ਦੇ ਵਿੱਚ ਕਹਿੰਦੇ ਪਈ ਰਹਿਣ ਲਈ ਰੈਂਟ ਜਾਂ ਘਰਾਂ ਦੀ ਮੌਰਗੇਜ ਪੇਮੈਂਟ ਬਹੁਤ ਜ਼ਿਆਦਾ ਆ। ਪੋਸੀਬਿਲਿਟੀ ਆਫ ਰਿਸੈਸ਼ਨ, ਇਹ ਬੜਾ ਕੰਸਰਨ ਹੈਗਾ ਵੋਟਰਸ ਦਾ। ਤੇ ਵੋਲਾਟਾਈਲ ਸਟਾਕ ਮਾਰਕੀਟ ਆਪਾਂ ਦੇਖਿਆ ਵੀ ਪਿਛਲੇ ਮਹੀਨੇ ਕਾਫੀ ਉੱਪਰ ਗਈ ਹੈ, ਪਰ ਉਹ ਤੋਂ ਪਹਿਲਾਂ ਪੂਰੀ ਥੱਲੇ ਗਰਾਊਂਡ ਤੇ ਗਈ ਸੀ। ਸੋ ਇਹ ਮੇਨ ਕੰਸਰਨ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ $82 ਤੇ 68 ਪੈਸੇ ਰਹੇ ਆ। ਇੱਕ ਵਾਰੀ ਫੇਰ ਸਰੋਤਿਆਂ ਨੂੰ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਦੱਸਦੇ ਜਾਈਏ ਵੀ ਯੂਬਾ ਸਿਟੀ ਨਗਰ ਕੀਰਤਨ ਜੋ ਹੋ ਰਿਹਾ ਆ 6 ਤਰੀਕ ਨੂੰ, ਉਸ ਦੇ ਸੰਬੰਧ ਦੇ ਵਿੱਚ ਹਰ ਰੋਜ਼ ਸਵੇਰ ਨੂੰ ਵੀ ਤੇ ਸ਼ਾਮ ਨੂੰ ਯੂਬਾ ਸਿਟੀ ਤੋਂ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ YouTube ਤੇ। ਇਸ ਟਾਈਮ ਰੇਡੀਓ ਦੇ ਉੱਤੇ ਤੁਸੀਂ ਲਾਈਵ ਉੱਥੋਂ ਸ਼ੁਰੂ ਹੋ ਜਾਣਾ ਹੈ ਤੇ YouTube ਫੇਸਬੁੱਕ ਤੇ 4:35 ਤੇ ਸ਼ੁਰੂ ਹੋ ਜਾਂਦਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਰੇਡੀਓ USA ਦੀ YouTube ਤੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ, ਫ੍ਰੀ ਹੈਗਾ। ਹੋਰ ਵੀ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੀ ਦੁਨੀਆ 'ਚ ਕਿਤੇ ਵੀ ਰਹਿੰਦੇ ਆ, ਆਲ ਓਵਰ ਦੀ ਵਰਲਡ, ਉਹ ਸਾਰਾ ਪ੍ਰੋਗਰਾਮ ਲਾਈਵ ਦੇਖ ਸਕਦੇ ਆ। ਰਾਤੀ ਢਾਡੀ ਦਰਬਾਰ ਸੀਗਾ, ਬਹੁਤ ਹੀ ਵਧੀਆ। ਦੂਰੋਂ ਢਾਡੀ ਜਿਹੜੇ ਵੀਰ ਆ ਉਹ ਆਇਓ ਸੀ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਹੈਗਾ।
ਸੋ ਪਲੀਜ਼ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾ ਕੇ ਤੁਸੀਂ ਲਾਈਵ ਕਵਰੇਜ ਯੂਨੀਵਰਸਿਟੀ ਦੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜੋ ਉੱਥੇ ਕੀਰਤਨ ਦਰਬਾਰ ਚੱਲ ਰਹੇ ਆ ਉਹ ਦੇਖ ਸਕਦੇ ਹੈਗੇ ਆ ਤੇ ਰੇਡੀਓ ਸੈਟਸ ਤੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਆ ਉਹਨਾਂ ਤੇ ਸੁਣ ਸਕਦੇ ਆ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US USA।